एक नजर एक नजर एक नजर। ब्रेक तो बाद ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਔਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਟਿਆਲਾ ਡਿਸਟ੍ਰਿਕਟ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ। ਡਾਕਟਰ ਸਾਹਿਬ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ ਔਰ ਲੋਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੋਸ਼ ਤੇ ਖਰੋਸ਼ ਦੇ ਨਾਲ ਆਪ ਜੀ ਨੂੰ ਜਿੱਤ ਹਾਸਿਲ ਕਰਵਾ ਕੇ ਲੋਕ ਸਭਾ ਦੇ ਵਿੱਚ ਭੇਜਿਆ। ਸੋ ਜਦੋਂ ਵੀ ਅਸੀਂ ਕਿਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜੀ ਦਾ ਨਾਂ ਹੈੱਡ ਲਿਸਟ ਦੇ ਉੱਪਰ ਆਇਆ ਕਰਦਾ ਸੀਗਾ, ਪਰ ਉਸ ਤੋਂ ਬਾਅਦ ਕਿਹੜੇ ਐਸੇ ਸਰਕਮਟਾਂਸਿਸ ਬਣ ਗਏ ਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਬਿਲਕੁਲ ਕੱਟ ਆਫ ਹੋ ਗਏ। ਤੁਸੀਂ ਨਾ ਬਹੁਤ ਹੀ ਇੱਕ ਵਾਜਬ ਤੇ ਟੁਕਵਾਂ ਸਵਾਲ ਪੁੱਛਿਆ। ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਥੋੜਾ ਵਿਸਤਾਰ ਨਾਲ ਜੀ ਕਿ ਆਮ ਆਦਮੀ ਪਾਰਟੀ ਜਦੋਂ ਮੈਂ ਜੁਆਇਨ ਕੀਤੀ ਹੈ ਤਾਂ ਇਸ ਕਰਕੇ ਨਹੀਂ ਜੁਆਇਨ ਕੀਤੀ ਕਿ ਮੈਂ ਕੋਈ ਸੱਤਾ ਸੁੱਖ ਮੰਨਣਾ ਸੀਗਾ। ਮੈਂ ਤੁਹਾਨੂੰ ਸੱਚੀ ਕਹਿ ਰਿਹਾ ਕਿ ਐਮਪੀ ਬਣਨ ਨਾਲ ਮੇਰਾ ਜਿਹੜਾ ਸਮਾਜਿਕ ਸਟੇਟਸ ਹੈ ਉਹ 'ਚ ਕੋਈ ਵਾਧਾ ਨਹੀਂ ਹੋਇਆ, ਕਿਉਂਕਿ ਪਿਛਲੇ 40 ਸਾਲਾਂ 'ਚ ਜਿੰਨੇ ਲੱਖਾਂ ਬਜ਼ੁਰਗਾਂ ਨੇ ਜਾਂ ਮਾਤਾਵਾਂ ਨੇ ਮੇਰਾ ਮੱਥਾ ਚੁੰਮਿਆ, ਮੈਨੂੰ ਜੱਫੀ 'ਚ ਲਿਆ, ਮੇਰਾ ਸਿਰ ਪਲੋਸਿਆ ਹੈਗਾ, ਉਹ ਮੇਰੇ ਵਾਸਤੇ ਕਿਤੇ ਵੱਡਾ ਖਜ਼ਾਨਾ ਹੈਗਾ ਐਮਪੀ ਬਣਨ ਨਾਲੋਂ, ਕਿਤੇ ਵੱਡਾ ਖਜ਼ਾਨਾ। ਐਮਪੀ ਤਾਂ ਚੀਜ਼ ਹੀ ਕੋਈ ਨਹੀਂ, ਉਹਦੇ ਮੁਕਾਬਲੇ ਮੈਂ ਲੋਕਾਂ ਦਾ ਕਰਜ਼ਦਾਰ ਹਾਂ 40 ਸਾਲ ਦਾ, ਬਹੁਤ ਵੱਡੀ ਉਹਦਾ ਵੱਡਾ ਕੋਈ ਖਜ਼ਾਨਾ ਹੋ ਹੀ ਨਹੀਂ ਸਕਦਾ ਕੋਈ। ਐਮਪੀ ਤਾਂ ਕੋਈ ਚੀਜ਼ ਹੀ ਨਹੀਂ, ਅੱਜ ਹੈ ਕੱਲ੍ਹ ਨੂੰ ਨਹੀਂ ਹੋਊਗਾ, ਪਰ ਉਹ ਮੇਰਾ ਜੋ ਮੈਂ ਲੋਕਾਂ ਦਾ ਪਿਆਰ ਹੰਢਾਇਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਹੈਗਾ। ਪਰ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਹੈ ਤਾਂ ਕੋਈ ਐ ਨਹੀਂ ਕਿ ਮੈਨੂੰ 65 ਸਾਲ ਦੀ ਉਮਰ 'ਚ ਕੋਈ ਸੱਤਾ ਦਾ ਲਾਲਚ ਸੀਗਾ ਜਾਂ ਸ਼ੋਹਰਤ ਦਾ ਲਾਲਚ ਸੀਗਾ। ਮੈਂ ਕੁਝ ਅਸੂਲਾਂ ਦੇ ਪਾਰਟੀ ਜੁਆਇਨ ਕੀਤੀ ਸੀ। ਅਸੂਲ ਕੀ ਸੀਗੇ? ਅਸੂਲ ਸੀ ਸਵਰਾਜ ਦਾ। ਅਸੂਲ ਸੀਗਾ ਕਿ ਇੱਥੇ ਪਾਰਟੀ 'ਚ ਪਾਰਦਰਸ਼ਤਾ ਹੋਊਗੀ, ਆਰਥਿਕ ਪਾਰਦਰਸ਼ਤਾ, ਸਿਆਸੀ ਪਾਰਦਰਸ਼ਤਾ। ਅਸੂਲ ਇਹ ਸੀ ਕਿ ਇਸ ਪਾਰਟੀ 'ਚ ਹੋਰਨਾਂ ਪਾਰਟੀਆਂ ਵਰਗਾ ਹਾਈ ਕਮਾਂਡ ਕਲਚਰ ਨਹੀਂ ਹੋਊਗਾ। ਜਿਵੇਂ ਆਪਾਂ ਕਹਿੰਦੇ ਬਾਦਲ ਦੀ ਪਾਰਟੀ ਹੈ, ਇਹ ਸੋਨੀਆ ਗਾਂਧੀ ਦੀ ਪਾਰਟੀ ਹੈ, ਇਹ ਚੌਟਾਲਿਆਂ ਦੀ ਪਾਰਟੀ ਹੈ, ਇਹ ਮੁਲਾਇਮ ਦੀ ਪਾਰਟੀ ਹੈ, ਇਹ ਮਮਤਾ ਦੀ ਪਾਰਟੀ ਹੈ, ਇਹ ਜੈਲਲਤਾ ਦੀ ਪਾਰਟੀ ਹੈ, ਕਿ ਸਾਡੀ ਪਾਰਟੀ ਜਮਹੂਰੀਅਤ ਹੋਊਗੀ, ਥੱਲਿਓ ਜਮਹੂਰੀਅਤ ਹੋਊਗੀ, ਵਲੰਟੀਅਰ ਦੀ ਪੁੱਛ ਪ੍ਰਤੀਤ ਹੋਊਗੀ ਔਰ ਵਲੰਟੀਅਰ ਰਾਹੀਂ ਜਿਹੜੀ ਥੱਲਿਓ ਜਮਹੂਰੀਅਤ ਨਾਲ ਜਮਹੂਰੀ ਢੰਗ ਨਾਲ ਆਪਣੇ ਨੁਮਾਇੰਦੇ ਆਪਣੇ ਲੀਡਰ ਚੁਣਨਗੇ, ਉਹ ਹੌਲੀ ਹੌਲੀ ਉੱਪਰ ਤੱਕ ਉਹ ਨੈਸ਼ਨਲ ਲੀਡਰਸ਼ਿਪ ਬਣੂਗੀ। ਸੋ ਇੱਕ ਜਿਹੜਾ ਡੈਮੋਕ੍ਰੇਸੀ ਵਿਦਨ ਦਾ ਪਾਰਟੀ ਜਿਹੜੀ ਦੂਜੀ ਪਾਰਟੀਆਂ 'ਚ ਨਹੀਂ ਹੈਗੀ ਹੈ, ਆਪਾਂ ਉਹਦੇ ਖਿਲਾਫ ਸੀਗੇ। ਮਿਸਾਲ ਦੇ ਤੌਰ ਤੇ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਕਿਹਨੇ ਬਣਨਾ, ਇਸ ਗੱਲ ਦਾ ਫੈਸਲਾ ਪੰਜਾਬ ਦੇ ਕਾਂਗਰਸੀ ਨਹੀਂ ਕਰ ਸਕਦੇ। ਇਸ ਗੱਲ ਦਾ ਫੈਸਲਾ 10 ਜਨਪਦ ਕਰਦਾ। ਮਹਾਰਾਜਾ ਸਾਹਿਬ ਦੀ ਬੱਸ ਕਰਵਾਤੀ ਦੇਣ ਵਾਸਤੇ ਸਾਲ ਗੇੜੇ ਮਰਵਾਤੇ ਰਾਹੁਲ ਗਾਂਧੀ ਨੇ, ਬੱਚੇ ਇਹਨਾਂ ਦੇ ਪੋਤੇ ਦੀ ਉਮਰ ਵਰਗਾ ਹੈਗਾ ਉਹ। ਬਿਲਕੁਲ ਠੀਕ ਹੈ। ਪੰਜਾਬ ਪਟਿਆਲੇ ਦਾ ਮੇਅਰ ਕਿਹਨੇ ਬਣਨਾ, ਇਸ ਗੱਲ ਦਾ ਫੈਸਲਾ ਪਟਿਆਲੇ ਦੇ ਕੌਂਸਲਰ ਨਹੀਂ ਕਰ ਸਕਦੇ। ਇਸ ਗੱਲ ਦਾ ਫੈਸਲਾ ਬਾਦਲ ਸਾਹਿਬ ਦੀ ਪਰਚੀ ਕਰਦੀ, ਜਿਹੜੀ ਚੰਡੀਗੜ੍ਹੋਂ ਆਉਂਦੀ ਹੈਗੀ ਕਿ ਫਲਾਨਾ ਮੇਅਰ ਹੈ ਪਟਿਆਲੇ ਦਾ। ਸੋ ਜਿਹੜੀ ਦੂਜੀ ਪਾਰਟੀ ਜਮਹੂਰੀਅਤ ਦੀ ਘਾਟ ਸੀਗੀ, ਸਾਡੀ ਪਾਰਟੀ ਜਮਹੂਰੀਅਤ ਹੋਊਗੀ, ਸਾਡੀ ਪਾਰਟੀ ਵਰਕਰ ਦੀ ਸੇ ਹੋਊਗੀ, ਸਾਡੀ ਪਾਰਟੀ 'ਚ ਉਹ ਮਤਲਬ ਜਿਹੜੀ ਹਾਈ ਕਮਾਂਡ ਕਲਚਰ ਹੈ ਉਹ ਨਹੀਂ ਹੋਊਗਾ। ਸੋ ਇਹ 3-4 ਮੁੱਦੇ ਸੀਗੇ ਜਿਨ੍ਹਾਂ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਨਹੀਂ ਮੇਰੀ ਕੋਈ ਨਾ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਲਾਲਸਾ ਸੀ, ਨਾ ਮੇਰਾ ਕੋਈ ਸੱਤਾ ਸੁੱਖ ਮੰਨਣਾ ਸੀਗਾ, ਨਾ ਮੈਂ ਹੁਣ ਇੰਜੋਏ ਕਰੇ। ਤੁਸੀਂ ਦੇਖਿਆ ਮੈਂ ਤੁਹਾਡੇ ਸਾਹਮਣੇ ਕੰਮ ਕਰਦਾ ਆਇਆ, ਮੈਂ ਪਹਿਲਾਂ ਵੀ ਕਰਦੇ, ਹੁਣ ਵੀ ਕਰਦੇ, ਫਿਰ ਵੀ ਕਰਨਾ ਹੈਗਾ। ਸੋ ਦੂਜਾ ਸੀਗਾ ਕਿ ਜਿਹੜਾ ਮੇਰਾ ਫਰਕ ਪਿਆ ਹੈਗਾ ਉਹ ਸੀਗਾ ਕਿ ਜਿਹੜੀ ਰਾਜਾਂ ਦੇ ਅਧਿਕਾਰ ਹੈਗੇ ਆ ਇਨ ਫੈਡਰਲ ਕੰਟਰੀ, ਇਨ ਫੈਡਰਲ ਸਟਰਕਚਰ, ਜੋ ਰਾਜਾਂ ਦੀ ਸਿਆਸੀ ਵਸਾਤ ਪਛਾਣ ਦੀ ਆਜ਼ਾਦੀ ਹੈਗੀ ਹੈ ਉਹ ਪੰਜਾਬ 'ਚ ਕੁਚਲੀ ਗਈ। ਪੰਜਾਬ ਦੀ ਲੀਡਰਸ਼ਿਪ, ਚਾਹੇ ਡਾਕਟਰ ਦਲਜੀਤ ਸਿੰਘ ਸੀਗੇ, ਚਾਹੇ ਮੈਂ ਸੀਗਾ, ਚਾਹੇ ਉਹ ਭਗਵੰਤ ਮਾਨ ਸੀਗਾ, ਚਾਹੇ ਹੋਰ ਸੀਗੇ, ਉਸ ਲੀਡਰਸ਼ਿਪ ਨੂੰ ਨਕਾਰ ਕੇ ਪਹਿਲੇ ਦਿਨ ਤੋਂ ਜਿਹੜੀ ਸੂਬੇਦਾਰੀ ਦੀ ਪ੍ਰਥਾ ਹੈਗੀ ਹੈ, ਪੰਜਾਬ ਦਾ ਪਹਿਲਾ ਪ੍ਰਭਾਰੀ ਬਣਾਇਆ। ਜਦੋਂ 4 ਸੀਟਾਂ ਜਿੱਤ ਕੇ ਗਏ, ਪੰਜਾਬ ਦੇ ਲੋਕਾਂ ਨੇ ਭਰੋਸਾ ਪ੍ਰਗਟਾਇਆ ਆਮ ਆਦਮੀ ਪਾਰਟੀ 'ਚ, ਸਾਰੇ ਹਿੰਦੁਸਤਾਨ ਤੋਂ ਵੱਖਰੀ ਤਰ੍ਹਾਂ ਵੋਟ ਕੀਤਾ ਹੈਗਾ। ਸਾਰੇ ਹਿੰਦੁਸਤਾਨ 'ਚ ਮੋਦੀ ਵੇਵ ਸੀ, ਪੰਜਾਬ 'ਚ ਆਪ ਵੇਵ ਸੀ। ਇਹ ਪੰਜਾਬੀ ਲੋਕਾਂ ਦੀ ਬੁੱਧੀਮਤਾ ਸੀਗੀ, ਸਿਆਸੀ ਸਿਆਣਪ ਸੀਗੀ ਕਿ ਉਹਨਾਂ ਨੇ ਇੱਕ ਨਵੇਂ ਆਈਡੀਆ ਨੂੰ ਪੰਜਾਬ ਐਡਵੈਂਚਰ ਕਰਦਾ। ਪੰਜਾਬ ਆਈਡੀਆ ਚਾਹੇ ਟੈਕਨੋਲੋਜੀ 'ਚ ਹਰਾ ਇਨਕਲਾਬ ਹੋਵੇ, ਚਾਹੇ ਕੋਈ ਆਈਡੀਆ ਹੋਵੇ, ਪੰਜਾਬ ਉਹਨੂੰ ਭੱਜ ਕੇ ਪਕੜਦਾ ਹੈਗਾ, ਉਹ 'ਤੇ ਡਟ ਕੇ ਖੜਦਾ ਹੈਗਾ, ਉਹਨੂੰ ਲੈ ਕੇ ਅੱਗੇ ਤੁਰਦਾ ਹੈਗਾ। ਪੰਜਾਬ ਨੇ ਇੱਕ ਦੱਸਿਆ ਹਿੰਦੁਸਤਾਨ ਲੋਕਾਂ ਨੂੰ ਕਿ ਇਹ ਪਾਰਟੀ 'ਚ ਅਸੀਂ ਵਿਸ਼ਵਾਸ ਪ੍ਰਗਟ ਕੀਤਾ ਹੈਗਾ। ਸੋ ਜਿਹਨਾਂ ਪੰਜਾਬ ਦੇ ਲੋਕਾਂ ਨੇ, ਉਦੋਂ ਕੋਈ ਦਿੱਲੀ ਵਾਲਾ ਨਹੀਂ ਸੀ ਇੱਥੇ, ਸਾਡੇ ਕਈ ਤਾਂ ਬੂਥ ਵੀ ਨਹੀਂ ਲੱਗੇ,
ਸਾਡੇ ਬੰਦੇ ਵੀ ਨਹੀਂ ਸੀਗੇ, ਫਿਰ ਵੀ ਸਾਨੂੰ 24.7% ਵੋਟ ਸ਼ੇਅਰ ਪੰਜਾਬ ਨੇ ਦਿੱਤਾ। ਐਡਾ ਬੜਾ ਮਾਣ ਦਿੱਤਾ ਪਾਰਟੀ ਨੂੰ ਕਿ ਇਹ ਐਡਾ ਬੜਾ ਇੱਕ ਸਗੋਂ ਜੇ ਉਸ ਵੇਲੇ ਪੰਜਾਬ ਇਹ ਵੋਟਾਂ 4 MP ਨਾ ਦਿੰਦਾ ਤਾਂ ਆਮ ਆਦਮੀ ਪਾਰਟੀ ਦਾ ਵਜੂਦ ਹੀ ਖਤਰੇ 'ਚ ਪੈ ਗਿਆ ਸੀ, ਕਿਉਂਕਿ 415 ਸੀਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ ਆਮ ਆਦਮੀ ਪਾਰਟੀ ਦੀਆਂ। ਖੁਦ ਕੇਜਰੀਵਾਲ ਹਾਰ ਗਏ ਸੀਗੇ, ਜਿਹਦਾ ਪਾਰਟੀ ਦਾ ਭੋਗ ਪੈ ਸਕਦਾ ਸੀਗਾ ਜੇ ਪੰਜਾਬੀ ਆਪਣੀ ਬੁੱਧੀਮੱਤਾ ਦਾ ਸਬੂਤ ਨਾ ਦਿੰਦੇ। ਬਿਲਕੁਲ ਉਸ ਪੰਜਾਬ ਨੂੰ ਜਦੋਂ ਹੈਂਡਲ ਕਰਨ ਦਾ ਸਵਾਲ ਆਇਆ ਤਾਂ ਪਹਿਲਾਂ ਪ੍ਰਭਾਰੀ ਲਾਇਆ ਮਿਸਟਰ ਮਨੀਸ਼ ਸਿਸੋਦੀਆ ਦਿੱਲੀ ਤੋਂ। ਉਹਨੇ ਪੰਜਾਬ 'ਚ ਗੇੜਾ ਮਾਰਿਆ, ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਨਾ ਪੰਜਾਬ ਦੇ ਜਿਹੜਾ ਸਾਡੀ ਵਿਰਸਾ ਉਹਦਾ ਪਤਾ, ਨਾ ਸਾਡੀ ਧਰੋਹਰ ਦਾ ਪਤਾ, ਨਾ ਸਾਡੀ ਸੰਸਕ੍ਰਿਤੀ ਦਾ ਪਤਾ, ਨਾ ਸਾਡੀ ਮਾਨਸਿਕਤਾ ਦਾ ਪਤਾ। ਦੂਜਾ ਲਾਤਾ ਸਰਦਾਰ ਜਰਨੈਲ ਸਿੰਘ, ਹੀ ਇਜ਼ ਏ ਸਿੱਖ ਬਟ ਹੀ ਇਜ਼ ਨਾਟ ਪੰਜਾਬੀ, ਦਿੱਲੀ ਬੇਸ ਸਿੱਖ ਹੈਗੇ ਜੀ। ਤੀਜਾ ਫਿਰ ਅੱਗੇ ਲੜੀ ਲਾਤੀ ਸੰਜੇ ਸਿੰਘ, ਦੁਰਗੇਸ਼ ਪਾਠਕ and 60 more 45 50 more observer from Delhi. they are controlling Punjab, they are speaking from ਪੰਜਾਬ ਦੀਆਂ ਕੀ ਸਮੱਸਿਆਵਾਂ ਹੈ। ਅਸੀਂ ਪੰਜਾਬੀ ਹਾਂ। ਮੈਂ ਆਪਣੀ ਚੋਣ ਮੁਹਿੰਮ ਦੌਰਾਨ 850 ਪਿੰਡਾਂ ਦੌਰਾ ਕੀਤਾ। ਮੇਰਾ ਲੋਕਾਂ ਨਾਲ ਇੱਕ ਰਾਬਤਾ ਹੈਗਾ, ਡਾਕਟਰੀ ਪੱਖੋਂ ਵੀ ਰਾਬਤਾ ਹੈਗਾ, ਸਿਆਸੀ ਪੱਖੋਂ ਵੀ ਰਾਬਤਾ ਹੈਗਾ। ਮੈਂ ਲੋਕਾਂ ਪ੍ਰਤੀ ਜਵਾਬਦੇਹ ਹੈਗਾ ਹੈ, ਮੇਰਾ ਕਿਸੇ ਲੋਕਾਂ ਨਾਲ ਸੰਵਾਦ ਹੈਗਾ ਹੈ। ਇਸ ਤਰ੍ਹਾਂ ਹੀ ਭਗਵੰਤ ਮਾਨ ਹੈ, ਇਸ ਤਰ੍ਹਾਂ ਹੀ ਪ੍ਰੋਫੈਸਰ ਸਾਧੂ ਸਿੰਘ ਹੈਗੇ ਹੈ, ਇਸ ਤਰ੍ਹਾਂ ਹੀ ਡਾਕਟਰ ਦਲਜੀਤ ਸਿੰਘ ਹੈਗੇ ਹੈ। ਸੋ ਜਿਹੜੀ ਪੰਜਾਬ ਦੀ ਪ੍ਰਭੂ ਸੱਤਾ ਸੀਗੀ, ਪੰਜਾਬੀ ਜੋ ਵਿਰਸਾ, ਜੋ ਪੰਜਾਬ ਦੀ ਇੱਕ ਆਜ਼ਾਦ ਹਸਤੀ ਸੀਗੀ, ਆਪਣੀ ਸਿਆਸੀ ਵਸਾਤ ਪਛਾਣ ਦਾ ਜੋ ਹੱਕ ਸੀਗਾ, ਉਹ ਖੋ ਕੇ ਪੂਰੇ ਇੱਕ ਆਟੋਕ੍ਰੈਟਿਕ ਅਨਡੈਮੋਕ੍ਰੈਟਿਕ ਵੇ ਨਾਲ ਦਿੱਲੀ ਨੇ ਉਹਨੂੰ ਕੁਚਲਿਆ ਹੈਗਾ। ਮੇਰਾ ਇਸ 'ਤੇ ਬੜਾ ਸਖਤ ਇਤਰਾਜ਼ ਹੈਗਾ। ਇਹ ਰਾਜਾਂ ਦੀ ਖੁਦ ਮੁਖਤਿਆਰੀ ਦੇ ਕਨਸੈਪਟ ਹੈਗਾ, ਜਿਹਨੂੰ ਆਪਾਂ ਕਹਿੰਦੇ ਇੱਕ ਫੈਡਰਲ ਸਟਰਕਚਰ ਹੋਣੀ ਚਾਹੀਦੀ ਹੈਗੀ ਹੈ। ਜਿਹੜਾ ਬੰਦਾ ਆਪਣੀ ਪਾਰਟੀ, ਜਿਹੜੀ ਪਾਰਟੀ ਆਪਣੀ ਪਾਰਟੀ ਅੰਦਰ ਜਮਹੂਰੀਅਤ ਨਹੀਂ ਦੇ ਸਕਦੀ, ਫੈਡਰਲਿਜ਼ਮ ਲਾਗੂ ਨਹੀਂ ਕਰ ਸਕਦੀ, ਉਹ ਪਾਰਟੀ ਮੇਰੀ ਚੋਇਸ ਦੀ ਪਾਰਟੀ ਨਹੀਂ ਹੋ ਸਕਦੀ। ਬਿਲਕੁਲ ਠੀਕ ਹੈ ਜੀ। ਬੁਨਿਆਦੀ ਸਵਾਲ ਸੀਗੇ। ਸਵਰਾਜ ਦਾ ਜਿਹੜਾ ਕਿਤਾਬਚਾ ਸੀਗਾ, ਜਿਹ 'ਚ ਕੁਛ ਜਮਹੂਰੀਅਤ ਥੱਲਿਓਂ ਜਮਹੂਰੀ ਲੋਕਾਂ ਦੀ ਪੁੱਛ ਪ੍ਰਤੀਤ, ਲੋਕਾਂ ਦੀ ਪੁੱਗਤ ਉੱਭਰਦੀ ਸੀਗੀ, ਉਹ ਇਹਨਾਂ ਨੇ ਆਪਣੀ ਵੈਬਸਾਈਟ ਤੋਂ ਚੱਕਤਾ। ਹੁਣ ਦੀ ਲੱਭੋ, ਤੁਹਾਨੂੰ ਸਵਰਾਜ ਨਹੀਂ ਲੱਭੂਗਾ ਉੱਥੇ। ਜੀ 1 ਸਾਲ ਤੋਂ ਵੈਬਸਾਈਟ ਤੋਂ ਗਾਇਬ ਹੋ ਗਿਆ। ਹਾਈ ਕਮਾਂਡ ਕਲਚਰ ਦਾ ਹਾਲ ਇਹ ਹੈ ਕਿ ਇੱਕ ਬੰਦੇ ਦੀ ਪਾਰਟੀ ਬਣ ਕੇ ਰਹਿ ਗਈ ਹੈਗੀ ਕਿ ਜੋ ਕੇਜਰੀਵਾਲ ਸਾਹਿਬ ਕਹਿਣਗੇ ਉਹੀ ਹੋਊਗਾ ਹੈਗਾ। ਉਹ 'ਚ ਬਹੁਤ ਜਿਹੜੇ ਹੀਰਿਆਂ ਵਰਗੇ ਬੰਦੇ ਸੀਗੇ, ਚਾਹੇ ਪ੍ਰਸ਼ਾਂਤ ਭੂਸ਼ਣ ਸੀਗੇ, ਚਾਹੇ ਜੋਗਿੰਦਰ ਯਾਦਵ ਸੀਗੇ, ਚਾਹੇ ਡਾਕਟਰ ਦਲਜੀਤ ਸਿੰਘ। ਡਾਕਟਰ ਦਲਜੀਤ ਸਿੰਘ ਦੇਖੋ ਤੁਸੀਂ, ਸਾਡੇ ਪੰਜਾਬ ਦੇ 80 ਸਾਲ ਦੇ ਬਜ਼ੁਰਗ ਜੀ, ਬਹੁਤ ਮੰਨੀ ਪ੍ਰਮੰਨੀ ਸੰਸਾਰ ਪ੍ਰਸਿੱਧ ਅੱਖਾਂ ਦੇ ਡਾਕਟਰ। ਇਸ ਹੱਦ ਤੱਕ ਡਾਕਟਰ ਕਿ ਦੁਨੀਆ ਕਿਤਾਬਾਂ 'ਚ ਡਾਕਟਰ ਸਾਹਿਬ ਜੋ ਰਿਸਰਚ ਕੀਤੀ ਹੈ ਉਹਦਾ ਜ਼ਿਕਰ ਆਉਂਦਾ ਉਸ ਰਿਸਰਚ ਦਾ ਦੁਨੀਆ ਭਰ ਦੀ ਕਿਤਾਬਾਂ 'ਚ। ਬਿਲਕੁਲ ਜੀ ਬਿਲਕੁਲ। ਹੀ ਇਜ਼ ਡਾਕਟਰ ਵਰਲਡ ਫੇਮ, ਇੰਨੇ ਨਿਹਾਇਤ ਸ਼ਰੀਫ ਆਦਮੀ, ਮੇਰੇ ਟੀਚਰ। ਮੈਂ ਉਹਨੂੰ ਬਹੁਤ ਚੀਜ਼ਾਂ ਜਾਣਦਾ। ਉਹਨਾਂ ਦੇ ਫਾਦਰ ਸਾਹਿਬ ਗਿਆਨੀ ਸਾਹਿਬ ਸਿੰਘ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਗ੍ਰਾਮਰ ਲਿਖੀ ਹੈ, ਵਿਆਕਰਨ ਲਿਖੀ ਹੈਗੀ। ਬਿਲਕੁਲ ਐਡੀ ਉਹ ਸ਼ਖਸੀਅਤ ਨੇ। ਉਹ ਸੀਗੇ ਪੰਜਾਬ ਦੇ ਡਿਸਪਲਿਨਰੀ ਕਮੇਟੀ ਦੇ ਚੇਅਰਮੈਨ, ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸੀਗੇ। ਉਹਨਾਂ ਨੇ ਕਿਹਾ ਕਿ ਭਾਈ ਮੇਰੇ ਕੋਲ ਸ਼ਿਕਾਇਤਾਂ ਆਈਆਂ ਸੀਗੀਆਂ, 13 ਬੰਦੇ ਮੈਂ ਇਨਵੈਸਟੀਗੇਟ ਕੀਤੇ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਸੁਣਨ ਦਾ ਮੌਕਾ ਦਿੱਤਾ, ਉਹਨਾਂ ਦਾ ਪੱਖ ਸੁਣਿਆ ਹੈਗਾ। ਇਹ 13 ਬੰਦਿਆਂ ਦਾ ਜਿਹੜਾ ਸਿਆਸੀ ਕਿਰਦਾਰ ਹੈਗਾ, ਜਿਹੜਾ ਸਮਾਜਿਕ ਕਿਰਦਾਰ ਹੈ, ਸਮਾਜਿਕ ਪਿਛੋਕੜ ਹੈ, ਉਹਦਾ ਆਮ ਆਦਮੀ ਪਾਰਟੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਹ ਬੜਾ ਸ਼ੱਕੀ ਤੇ ਵਿਵਾਦਿਤ ਹੈਗਾ ਹੈ, ਤੇ ਇਹਨਾਂ ਨੂੰ ਪਾਰਟੀ 'ਚ ਤੁਹਾਨੂੰ ਨਹੀਂ ਲੈਣਾ ਚਾਹੀਦਾ। ਠੀਕ ਹੈ। ਉਸੇ ਸ਼ਾਮ ਸੈਂਟਰ ਦੇ ਕੋਈ ਲੀਡਰ ਆ ਕੇ, ਗੈਰ ਪੰਜਾਬੀ ਪੰਜਾਬ ਤੋਂ ਬਾਹਰਲਾ ਲੀਡਰ ਆ ਕੇ ਉਹਨਾਂ ਬੰਦਿਆਂ ਨੂੰ ਕਹਿੰਦਾ ਕਿ ਬੰਦੇ ਪਾਰਟੀ ਦੇ ਵਿੱਚੇ ਰਹਿਣਗੇ। ਉਲਟਾ ਡਾਕਟਰ ਦਲਜੀਤ ਸਿੰਘ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਤੁਹਾਨੂੰ ਸ਼ਾਇਦ ਪਤਾ ਹੋ ਇਸ ਘਟਨਾ ਦਾ। ਹੀ ਵਾਸ ਐਕਸਪੈਲਡ ਫਰੋਮ ਪਾਰਟੀ ਫਾਰ ਐਂਟੀ ਪਾਰਟੀ ਐਕਟੀਵਿਟੀਜ਼। ਵਟ ਵਾਜ਼ ਐਂਟੀ ਪਾਰਟੀ? ਇਟ ਵਾਜ਼ ਜਿਹੜੇ ਬੰਦੇ ਪਾਰਟੀ 'ਚ ਗਲਤ ਵਿਵਾਦਿਤ ਕਿਰਦਾਰਾਂ ਵਾਲੇ ਤੁਸੀਂ ਸ਼ਾਮਲ ਕਰੀ ਜਾ ਰਹੇ ਹੋ, ਜਿਨ੍ਹਾਂ ਦੇ ਸ਼ੱਕੀ ਕਿਰਦਾਰ ਨੇ, ਸਿਆਸੀ ਕਿਰਦਾਰ ਸ਼ੱਕੀ ਨੇ, ਸਮਾਜਿਕ ਕਿਰਦਾਰ ਸ਼ੱਕੀ ਨੇ, ਕੱਲ੍ਹ ਨੂੰ ਪਾਰਟੀ ਦਾ ਕੀ ਇਮੇਜ ਬਣਨਾ ਹੈਗਾ ਕਿ ਉਹ ਡਿਸਪਲਿਨ ਕਮੇਟੀ ਦੇ ਚੇਅਰਮੈਨ ਦਾ ਫਰਜ਼ ਨਹੀਂ ਬਣਦਾ ਉਹਨਾਂ ਦੇ ਐਕਸ਼ਨ ਨਾਲ ਐਕਸ਼ਨ ਸੁਜੈਸਟ ਕਰਨਾ। ਸੋ ਇਸ ਇਲਜ਼ਾਮ 'ਚ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਔਰ ਤਹੀਨ ਇੰਨੀ ਕੀਤੀ ਹੈਗੀ ਹੈ ਸਾਰੇ ਪੰਜਾਬੀਆਂ ਨੂੰ। ਮੈਂ ਤਾਂ ਲੱਗਿਆ ਕਿ ਜਿਹੜੀ ਪੰਜਾਬ ਦੀ ਅਸਮਿਤਾ ਹੈਗੀ ਹੈ, ਪੰਜਾਬੀ ਸਵੈਮਾਨ ਹੈਗਾ, ਉਹਨੂੰ ਪੈਰਾਂ ਹੇਠ ਕੁਚਲਿਆ ਜਾ ਰਿਹਾ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਔਰ ਉਹਦੀ ਜਿਹੜੀ ਜੁੰਡਲੀ ਉਹਦੇ ਦੁਆਰਾ। ਬਿਲਕੁਲ ਜੀ। ਡਾਕਟਰ ਸਾਹਿਬ ਅਗਰ ਗੱਲ ਕਰੀਏ 2017 ਦੇ ਵਿੱਚ, ਇਸ ਵੇਲੇ ਵਿਧਾਨ ਸਭਾ ਦੇ ਇਲੈਕਸ਼ਨ ਆਉਣ ਵਾਲੇ ਨੇ, ਇਸ ਵੇਲੇ ਤਿੰਨਾਂ ਪਾਰਟੀਆਂ ਦੀ ਕੰਪੇਨਿੰਗ ਜਿਹੜੀ ਹੈ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੀ ਹੈ। ਕੀ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਇਸ ਵੇਲੇ? ਸੁੱਚਾ ਸਿੰਘ ਛੋਟੇਪੁਰੀਆ ਦੀ ਗੱਲ ਕਰੀਏ, ਭਗਵੰਤ ਮਾਨ ਦੀ ਗੱਲ ਕਰ ਲਈਏ, ਤੇ ਸਾਰੇ ਆਪਣੇ ਆਪਣੇ ਜਿਹੜੇ ਨੇ ਜ਼ੋਰ ਲਗਾ ਰਹੇ ਨੇ। ਕੀ ਦੇਖੋ, ਇਹਨਾਂ ਨੇ ਧੜੇਬੰਦੀ ਪਾਰਟੀ 'ਚ ਪੈਦਾ ਕਰਤੀ। ਹਰ ਕੋਈ ਅੱਜ ਕੇ ਮੇਰੇ ਖਿਆਲ ਘੱਟੋ ਘੱਟ 5 ਦਾਅਵੇਦਾਰ ਨੇ ਸੀਐਮਸ਼ਿਪ ਦੇ। ਇੱਕ ਹਲਕਾ ਪੈਦਾ ਕਰਤਾ, ਇੱਕ ਦੌੜ, ਲਾਲਚ ਦੀ ਦੌੜ ਪੈਦਾ ਕਰਤੀ, ਸੀਐਮਸ਼ਿਪ ਵਾਸਤੇ ਵੀ ਤੇ ਐਮਐਲਏ ਵਾਸਤੇ ਵੀ। ਅਸੀਂ ਹਲਕਾ ਵਾਸਤੇ ਨਹੀਂ ਸੀ ਆਏ, ਅਸੀਂ ਲਾਲਚ ਵਾਸਤੇ ਨਹੀਂ ਸੀ ਆਏ। ਅਸੀਂ ਸਿਸਟਮ ਬਦਲਣਾ ਸੀਗਾ।
सत्ता हासिल करना साडा कल्ला मकसद नहीं सीगा, ठीक है, सत्ता एक मकसद हैगा, पर केवल सत्ता वास्ते समझौते करने असूलों नाल जां समझौते करने जिहड़ी मुद्दा बेस्ड सियासत हैगी है। मिसाल के तौर पर मैनू ये गल बिल्कुल पसंद नहीं हैगी है कि तुसी सत्ता की सियासत करनी है, प्रो पीपल सियासत, लोगों के पक्ष की सियासत करनी है। मैं किसी डेरे ते नहीं जाण नूं तैयार, ठीक, मैं किसी बाबे को जाण नूं तैयार नहीं है। हर एक बंदे अपनी आज़ादी है, जो बंदा जाना जाए, बिल्कुल ठीक है। पर एक सियासी पार्टी के तौर पर जो दूजिया पार्टियां करदियां पईयां सीगियां, चाहे निरंकारी बाबे दे जाना होवे, चाहे डेरा बल्ला जाना होवे, चाहे हुण हालांकि बड़ी मंदभागी घटना वापरी बाबा ढड्डी नाल, मैनू बड़ी हमदर्दी है, मैनू दुख हैगा है, पर जे मैनू ये कहे कि मैं इस वास्ते सिख धर्म का एक अंदरूनी संकट है, मर्यादा का संकट है उन्होंने, लीव इट टू सिख स्कॉलर्स करनगे हल। वो अकाल तख्त विच आ जाऊगा ਜਾਂ ਸਿੱਖ ਸਕਾਲਰ, ਸਿੱਖ ਇੰਟੈਲੈਕਚੁਅਲ, ਬਿਲਕੁਲ ਸੰਪਰਦਾਵਾਂ, ਸਿੱਖ ਬੁੱਧੀਜੀਵੀ ਸੰਪਰਦਾਵਾਂ ਉਹਦੇ ਆ ਕੇ ਬੈਠ ਕੇ ਹੱਲ ਕਰਨਗੇ। ਤੁਸੀਂ ਇੱਥੇ ਗੇੜਾ ਕਿਉਂ ਮਾਰ ਰਹੇ ਹੋ? ਬਾਦਲ ਕਿਉਂ ਗੇੜਾ ਮਾਰ ਰਿਹਾ? ਅਮਰਿੰਦਰ ਸਿੰਘ ਕਿਉਂ ਗੇੜਾ ਮਾਰ ਰਿਹਾ? ਉੱਥੇ ਤੁਸੀਂ ਸਿੱਖਾਂ ਦੇ ਵਿਚਾਰ ਜਿਹੜੀ ਭਰਾਮਾਰ ਇੱਕ ਜੰਗ ਵਾਸਤੇ ਮੈਦਾਨ ਨਹੀਂ ਤਿਆਰ ਕਰ ਰਹੇ, ਸਾਈਡਾਂ ਲੈ ਕੇ ਤੁਸੀਂ। ਬਿਲਕੁਲ ਠੀਕ। As a politician, it's not your duty to go to these deras and eye on the votes, even on crisis amongst the Sikhs. ਜਿਹੜਾ ਸਿੱਖਾਂ ਦੀ ਸੰਕਟ ਹੈ ਇੱਕ ਉਹਨਾਂ ਦਾ ਆਇਆ ਹੈਗਾ, ਆਪੇ ਉਹਨਾਂ ਨੂੰ ਨਜਿੱਠਣ ਦਿਓ ਉਹਨਾਂ ਨੂੰ। ਦੂਜਾ ਜਿਹੜਾ ਲਾ ਕਾਨੂੰਨੀ ਹੈਗੀ ਹੈ, ਜਿਹੜੀ ਮਤਲਬ ਕਾਨੂੰਨ ਵਿਵਸਥਾ ਹੈਗੀ, ਉਹਦੇ ਸਰਕਾਰ ਨੂੰ ਖਿੱਚੋ ਵੀ ਕਿਵੇਂ ਕਰ ਗਏ ਉਹ। ਸਰਕਾਰ ਆਪਣਾ ਜਿਹੜਾ ਉਹਦਾ ਰਾਜ ਧਰਮ ਹੈ ਪੂਰਾ ਕਰੇ, ਉਹ ਹਰ ਬੰਦੇ ਨੂੰ ਸੁਰੱਖਿਆ ਦੇਵੇ ਉਹ। ਸੋ ਇਸ ਤਰ੍ਹਾਂ ਮਤਲਬ ਬਹੁਤ ਸਾਰੇ ਗੱਲਾਂ 'ਤੇ ਮੇਰੇ ਮਤਭੇਦ ਹੈਗੇ ਆ, ਪਰ ਮੈਂ ਤੁਹਾਨੂੰ ਇੱਕ ਦੱਸ ਦਿੰਦਾ, ਜੇ ਅੱਜ ਵੋਟਾਂ ਪੈਂਦੀਆਂ ਹੈਗੀਆਂ ਜੀ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਇਸ ਕੰਫਰਟੇਬਲ ਮੈਜੋਰਟੀ ਨਾਲ, ਮੈਂ ਉਹ ਦਮਗੇ ਜੇ ਤਾਂ ਨਹੀਂ ਮਾਰਦਾ 100 ਸੀਟਾਂ 114 ਸੀਟਾਂ ਸਾਰੇ, ਮੈਂ ਆਈ ਐਮ ਨਾਟ ਵਨ ਅਮੰਗ ਦੈਮ ਜਿਹੜਾ ਵੀ ਬੜੇ ਲੋਫਟੀ ਗੋਲਸ ਰੱਖ ਕੇ ਜਾਂ ਬੜੀਆਂ ਉੱਪਰ ਗੱਲਾਂ ਕਰੂੰਗਾ। ਕੰਫਰਟੇਬਲ ਮੈਜੋਰਟੀ ਨਾਲ 70 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦੀ ਹਾਲਤ ਵਿੱਚ ਹੈਗੀ ਹੈ। ਪਰ ਕਿਉਂਕਿ ਵੋਟਾਂ ਅੱਜ ਨਹੀਂ ਪੈ ਰਹੀਆਂ, ਕਿਉਂਕਿ ਵੋਟਾਂ ਅੱਜ ਤੋਂ 8 ਮਹੀਨੇ ਬਾਅਦ ਪੈ ਰਹੀਆਂ, ਇਸ ਕਰਕੇ ਇਹਨਾਂ 8 ਮਹੀਨਿਆਂ 'ਚ ਜੇ ਤਾਂ ਇਹ ਪਾਰਟੀ ਆਪਣੇ ਚਿਹਰਾ ਦੇ ਚਰਿੱਤਰ ਕਾਇਮ ਰੱਖ ਜਾਂਦੀ ਹੈ, ਇਹ ਪਾਰਟੀ ਉਹਨਾਂ ਆਦਰਸ਼ਾਂ 'ਤੇ ਉਹਨਾਂ ਅਸੂਲਾਂ ਦੇ ਕਾਇਮ ਰਹਿੰਦੀ ਜਿਨ੍ਹਾਂ ਅਸੂਲਾਂ ਕਰਕੇ ਲੋਕਾਂ ਨੇ 2014 ਇਸ ਪਾਰਟੀ 'ਚ ਆਪਣਾ ਭਰੋਸਾ ਪ੍ਰਗਟ ਕੀਤਾ ਸੀ ਜੀ। ਬਿਲਕੁਲ ਉਹ ਅਸੂਲ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਕਿਹੜੇ ਅਸੂਲ ਹੈ। ਔਰ ਇਹ ਪਾਰਟੀ ਮੌਕਾ ਪ੍ਰਾਪਤ ਸਿਆਸਤ ਤੋਂ ਬਾਜ ਮਤਲਬ ਉਹ ਨਹੀਂ ਕਰਦੀ ਹੈਗੀ ਹੈ। ਔਰ ਇਹ ਪਾਰਟੀ ਸ਼ੱਕੀ ਤੇ ਵਿਵਾਦਿਤ ਕਿਰਦਾਰ ਵਾਲੇ ਬੰਦਿਆਂ ਨੂੰ ਟਿਕਟਾਂ ਨਹੀਂ ਦਿੰਦੀ ਹੈਗੀ ਹੈ। ਔਰ ਇਹ ਪਾਰਟੀ ਇੱਕ ਅਜਿਹੀ ਪਾਰਟੀ ਜਿਹੜੀ ਪੰਜਾਬ ਦੇ ਮੁੱਦਿਆਂ 'ਤੇ ਪੰਜਾਬ ਪੱਖੀ ਸਟੈਂਡ ਲੈਂਦੀ ਹੈ। ਹੁਣ ਜਿਵੇਂ ਪਾਣੀ ਦੇ ਮੁੱਦੇ ਦੇਖੋ ਤੁਸੀਂ, ਪਾਣੀ ਦੇ ਮੁੱਦਿਆਂ 'ਤੇ ਜੋ ਜਿਸ ਤਰ੍ਹਾਂ ਐਫੀਡੇਵਿਟ ਦਿੱਤਾ ਪਹਿਲਾਂ, ਮੈਂ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ ਕਿ ਤੁਹਾਡਾ ਜਿਹੜਾ ਅਟਾਰਨੀ ਜਨਰਲ ਹੈ ਉਹ ਐਡੇ ਜੀਣ ਮਰਨ ਦੇ ਸਵਾਲ 'ਤੇ ਹਾਈ ਸੁਪਰੀਮ ਕੋਰਟ 'ਚ ਸਰਕਾਰ ਤੋਂ ਪੁੱਛੋ ਅਗਰ ਐਫੀਡੇਵਿਟ ਦੇ ਦੇਵੇ। ਬਿਲਕੁਲ ਠੀਕ, ਇਹ ਬਚਕਾਨਾ ਗੱਲ ਹੈ, ਲੋਕਾਂ ਨੂੰ ਬੇਵਕੂਫ ਵਾਲੀ ਗੱਲ ਹੈ। ਸਾਨੂੰ ਤਾਂ ਪੁੱਛਿਆ ਨਹੀਂ, ਉਹ ਤਾਂ ਕਾਂਗਰਸ ਨੇ ਅਪਾਇੰਟ ਕੀਤਾ ਸੀ। ਸ਼ੀਅਰ ਨੌਨਸੈਂਸ ਜੀ, ਸ਼ੀਅਰ ਨੌਨਸੈਂਸ। ਦੁਆਰਾ ਜਿਹੜਾ ਐਫੀਡੇਵਿਟ ਦਿੱਤਾ ਉਹ 'ਚ ਵੀ ਮਤਲਬ ਜਿਹੜਾ ਇੰਦਰਾ ਵਾਰਡ ਸੀਗਾ ਉਹਨੂੰ ਪ੍ਰਵਾਨਗੀ ਦੇ ਦਿੱਤੀ। ਇੰਦਰਾ ਵਾਰਡ ਤਾਂ ਪੰਜਾਬ ਲੁੱਟਿਆ ਗਿਆ। ਪੰਜਾਬ 'ਚ ਤਾਂ 80 ਲੱਖ ਏਕੜ ਫੁੱਟ ਪਾਣੀ ਪਹਿਲਾਂ ਹਰਿਆਣੇ ਨੂੰ ਦੇ ਦਿੱਤਾ ਸੰਨ 55 'ਚ ਹਰੀਕੇ ਤੋਂ, ਬਾਕੀ ਬਚਿਆ 78.5 ਲੱਖ ਏਕੜ ਫੁੱਟ। ਉਹਦੇ 'ਚੋਂ ਇੰਦਰਾ ਵਾਰਡ ਕੀ ਸੀਗਾ 6.5 ਚਲਾ ਗਿਆ ਜੰਮੂ ਕਸ਼ਮੀਰ ਨੂੰ, ਉਹਦਾ ਹੱਕ ਬਣਦਾ ਸੀ। ਰਿਪੇਰੀਅਨ ਸਟੇਟ ਆ ਉਹ, ਕਿਉਂਕਿ ਉਹ ਰਾਵੀ ਉੱਧਰੋਂ ਆਉਂਦੀ ਹੈਗੀ ਹੈ। ਰਾਵੀ ਸਤਲੁਜ ਬਿਆਸ ਤੇ ਨਹੀਂ ਰਿਹਾ ਪਾਣੀ ਪੰਜਾਬ ਕੋਲ ਰਹਿ ਗਿਆ ਪਾਰਟੀਸ਼ਨ ਤੋਂ ਬਾਅਦ। ਸਿੰਧ, ਜੇਹਲਮ ਤੇ ਚਨਾਬ ਉਧਰ ਚਲ ਗਏ ਤੇ ਇਹਨਾਂ ਤਿੰਨਾਂ ਚੋਂ ਜਿਹੜਾ ਇੰਦਰਾ ਵਾਰਡ ਕੀ ਹੈ ਕਿ 78.5 ਲੱਖ ਏਕੜ ਫੁੱਟ ਪਾਣੀ ਸੀਗਾ, 6.5 ਲੱਖ ਏਕੜ ਫੁੱਟ ਚਲਾ ਗਿਆ ਕਸ਼ਮੀਰ ਨੂੰ, ਹੱਕ ਬਣਦਾ ਸੀ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। 72 ਲੱਖ ਏਕੜ ਫੁੱਟ ਚੋਂ 2 ਲੱਖ ਤੇ ਦਿੱਲੀ ਨੂੰ, ਦਿੱਲੀ ਨॉन ਰਿਪੇਰੀਅਨ ਸਟੇਟ ਹੈ, ਜੇ ਪਾਣੀ ਲੈਣਾ ਦਿੱਲੀ ਨੇ ਸਾਨੂੰ ਪੇ ਕਰੇ ਪੰਜਾਬ ਨੂੰ। ਬਿਲਕੁਲ ਠੀਕ। ਰਾਜਸਥਾਨ ਸਾਡਾ ਸੰਨ 55 ਤੋਂ 1955 ਤੋਂ 2 ਵੱਡੀਆਂ ਨਹਿਰਾਂ ਸਾਡੀ ਹਿੱਕ ਚੋਂ ਪਾੜ ਕੇ ਰਾਜਸਥਾਨ ਪਿਛਲੇ 60 ਸਾਲਾਂ ਤੋਂ ਸਾਡਾ 80 ਲੱਖ ਏਕੜ ਫੁੱਟ ਪਾਣੀ, ਸਾਡਾ ਟੋਟਲ ਪਤਾ ਪਾਣੀ ਕਿੰਨਾ ਸਾਰਾ ਪੰਜਾਬ ਕੋਲ ਟੋਟਲ ਹੈਗਾ ਹੈ 1.57 ਲੱਖ ਏਕੜ ਫੁੱਟ। ਉਹ 'ਚੋਂ 80 ਲੱਖ ਏਕੜ ਫੁੱਟ ਅੱਧ ਤੋਂ ਵੱਧ ਪਾਣੀ ਕੱਲਾ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਹੈਗਾ। ਰਾਜਸਥਾਨ ਅੱਗੇ ਪਾਣੀ ਵੇਚਦਾ ਹੈਗਾ ਕਿਸਾਨਾਂ ਨੂੰ, ਪਰ ਸਾਡੀ ਹਿੱਕ ਪਾੜ ਕੇ ਪੰਜਾਬ ਨੂੰ ਬੰਜਰ ਬਣਾ ਕੇ ਪਹਿਲੇ 60 ਸਾਲਾਂ 'ਚ ਰਾਜਸਥਾਨ ਨੂੰ ਪਾਣੀ ਫਰੀ ਦਿੱਤਾ ਜਾ ਰਿਹਾ, ਦਿੱਲੀ ਨੂੰ ਪਾਣੀ ਫਰੀ ਦਿੱਤਾ ਜਾ ਰਿਹਾ ਹੈਗਾ। ਰਾਜਸਥਾਨ ਨॉन ਰਿਪੇਰੀਅਨ ਸਟੇਟ ਹੈ, ਕੋਈ ਦਰਿਆ ਰਾਜਸਥਾਨ 'ਚ ਨਿਕਲਦਾ, ਇੱਕ ਇੰਟਰਨੈਸ਼ਨਲ ਲਾਅ ਹੈ ਰਿਪੇਰੀਅਨ ਲਾਅ, ਉਹਦੇ ਮੁਤਾਬਕ ਵੰਡ ਹੋਣੀ ਚਾਹੀਦੀ। ਸਾਨੂੰ ਨਹੀਂ ਚਾਹੀਦੀ ਸੁਪਰੀਮ ਕੋਰਟ, ਸਾਨੂੰ ਨਹੀਂ ਚਾਹੀਦਾ ਕੋਈ ਮਤਲਬ ਟ੍ਰਿਬਿਊਨਲ। ਇੰਟਰਨੈਸ਼ਨਲ ਰਿਪੇਰੀਅਨ ਲਾਇਆ ਤੀ ਪਹਿਲਾਂ ਕਰਨਾਟਕਾ 'ਚ ਲਾਗੂ ਕੀਤਾ ਉਹ
ਜਦੋਂ ਮਦਰਾਸ ਪ੍ਰੈਜ਼ੀਡੈਂਸੀ ਟੁੱਟੀ ਹੈਗੀ ਹੈ, ਸਾਨੂੰ ਅੰਡਰ ਰਿਪੇਰੀਅਨ ਲਾਅ ਸਾਡੀ ਜਿਹੜੀ ਨਾਨ ਰਿਪੇਰੀਅਨ ਸਟੇਟਸ ਹੈ ਸਾਨੂੰ ਮੁਆਵਜ਼ਾ ਦਵਾਇਆ ਜਾਵੇ। ਅਸੀਂ ਜਲ ਮਹਾਰਾ ਕੋਲ ਇਹਦਾ ਗੈਸ ਲਵਾਇਆ ਸੀਗਾ, 14 ਲੱਖ ਕਰੋੜ ਰੁਪਏ ਦਾ ਪਾਣੀ ਸਾਡੇ ਰਾਜਸਥਾਨ ਨੂੰ ਜਾ ਚੁੱਕਿਆ। ਬਿਲਕੁਲ ਠੀਕ ਹੈ ਜੀ। ਡਾਕਟਰ ਸਾਹਿਬ, ਇਸ ਵੇਲੇ ਸਮੇਂ ਜਿਹੜਾ ਆਪਣੀ ਰਫਤਾਰ ਦੇ ਨਾਲ ਤੇਜ਼ ਚੱਲ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਹੇ ਕਿ ਅਸੀਂ ਆਪਦੇ ਨਾਲ ਹੋਰ ਸਿਆਸੀ ਗੱਲਾਂ ਬਾਤਾਂ ਦੇ ਉੱਪਰ ਸਾਂਝ ਪਾਈਏ, ਪਰ ਫਿਰ ਵੀ ਮੈਂ ਜਾਂਦੇ ਜਾਂਦੇ ਸ਼ਾਰਟ ਟਾਈਮ ਦੇ ਵਿੱਚ ਇੱਕ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਵੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਡਾਕਟਰ ਗਾਂਧੀ ਆਮ ਆਦਮੀ ਪਾਰਟੀ ਦੀ ਸਪੋਰਟ ਕਰਨਗੇ? ਬਹੁਤ ਵਾਜਬ ਸਵਾਲ ਹੈ ਜੀ। ਦੇਖੋ, ਜੇਕਰ ਆਮ ਆਦਮੀ ਪਾਰਟੀ ਇਮਾਨਦਾਰ ਛਵੀ ਵਾਲੇ ਵਿਅਕਤੀਆਂ ਨੂੰ ਔਰ ਟਿਕਟਾਂ ਦੇਵੇਗੀ ਔਰ ਉਹਨਾਂ ਲੋਕਾਂ ਨੂੰ ਦੂਰ ਰੱਖੇਗੀ ਜਿਹੜੇ ਲੋਕੀ ਪਿਛਲੇ 20-25 ਸਾਲ ਤੋਂ ਦੂਜੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਹੈ, ਇਹਨਾਂ ਪਾਰਟੀਆਂ 'ਚ ਰਹਿ ਕੇ ਦੁੱਧ ਮਲਾਈਆਂ ਖਾ ਕੇ ਲਾਲ ਬੱਤੀਆਂ ਦੇ ਝੂਟੇ ਲੈ ਕੇ ਪੂਰੀ ਸੱਤਾ ਸੁੱਖ ਮਾਣ ਕੇ ਔਰ ਪੰਜਾਬ ਨੂੰ ਲੁੱਟਣ ਕੁੱਟਣ ਚੱਟਣ ਚੁੰਡਣ ਦੇ ਅਮਲੇ ਸ਼ਾਮਲ ਰਹੇ ਨੇ, ਸਰਕਾਰ ਦਾ ਹਿੱਸਾ ਰਹੇ ਨੇ ਵੱਖ-ਵੱਖ ਸਰਕਾਰਾਂ ਦਾ, ਜੇ ਉਹਨਾਂ ਨੂੰ ਟਿਕਟਾਂ ਦੇਊਗੀ ਤਾਂ ਗਾਂਧੀ ਵਿਰੋਧ ਕਰੂਗਾ। ਜੇ ਇਮਾਨਦਾਰ ਸਾਫ਼ ਛਵੀ ਵਾਲੇ ਬੰਦਿਆਂ ਨੂੰ ਸ਼ਰੀਫ ਬੰਦਿਆਂ ਨੂੰ ਟਿਕਟਾਂ ਦੇਊਗੀ, ਚਾਹੇ ਬਹੁਤੇ ਵੱਡੇ ਮਸ਼ਹੂਰ ਨਾ ਵੀ ਹੋਣ, ਉਹ ਤਾਂ ਗਾਂਧੀ ਉਹਨਾਂ ਦੀ ਨਾ ਹੱਕ ਡਟ ਕੇ ਖੜੂਗਾ। ਜਿੰਨੇ ਬੰਦੇ ਖੜੇ ਕਰਨਗੇ ਵਧੀਆ, ਮੈਂ ਉਹਨਾਂ ਦੀ ਡਟ ਕੇ ਮਦਦ ਕਰੂੰਗਾ ਔਰ ਇਨਸ਼ੋਰ ਕਰੂੰਗਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਵਾਪਸ ਨਾ ਆਵੇ ਔਰ ਕਾਂਗਰਸ ਵਾਪਸ ਆਉਣ ਦਾ ਸੁਪਨਾ ਨਾ ਲਵੇ। ਬਿਲਕੁਲ ਜੀ। ਔਰ ਅੱਜ ਦੀ ਤਰੀਕ 'ਚ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਕੋਈ ਇੰਨਾ ਕਾਂਗਰਸ ਹਰਾ ਸਕਦੀ, ਅੱਜ ਦੀ ਤਰੀਕ 'ਚ ਨਾ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਹਰਾ ਸਕਦਾ, ਕਿਉਂਕਿ ਅੱਜ ਲੋਕੀ ਬਦਲ ਚਾਹੁੰਦੇ ਆ, ਅਕਾਲੀ ਦਲ ਤੋਂ ਮੁਕਤੀ ਚਾਹੁੰਦੇ ਆ, ਕਾਂਗਰਸ ਤੋਂ ਮੁਕਤੀ ਚਾਹੁੰਦੇ ਆ ਲੋਕੀ, ਸਪਸ਼ਟ ਹੈ ਲੋਕਾਂ ਨੇ ਮਨ ਬਣਾਇਆ ਹੈਗਾ। ਪਰ ਆਮ ਆਦਮੀ ਪਾਰਟੀ ਨੂੰ ਇਹ ਪਾਰਟੀ ਨਹੀਂ ਹਰਾ ਸਕਦੀਆਂ, ਜੇ ਹਰਾਊਗੀ ਤਾਂ ਆਮ ਆਦਮੀ ਪਾਰਟੀ ਖੁਦ ਆਪਣੇ ਆਪ ਨੂੰ ਹਰਾਊਗੀ। ਬਿਲਕੁਲ ਠੀਕ ਹੈ ਜੀ। ਸੋ ਇਹ ਸਨ ਡਾਕਟਰ ਧਰਮਵੀਰ ਗਾਂਧੀ ਜੀ, ਮੈਂਬਰ ਪਾਰਲੀਮੈਂਟ ਪਟਿਆਲਾ ਤੋਂ, ਜੋ ਕਿ ਬੇਬਾਕ ਤਰੀਕੇ ਦੇ ਨਾਲ ਔਰ ਨਿਤੜਕ ਹੋ ਕੇ ਆਪਣੀ ਗੱਲ ਨੂੰ ਸਰਕਾਰ ਔਰ ਜਨਤਾ ਦੇ ਸਾਹਮਣੇ ਰੱਖਣ ਦੇ ਲਈ ਜਾਣੇ ਜਾਂਦੇ ਨੇ। ਸੋ ਵਾਕਈ ਆਪਣੇ ਆਪ ਦੇ ਵਿੱਚ ਬੜੀ ਕਾਬਿਲੇ ਤਾਰੀਫ ਗੱਲ ਹੈ ਇਹਨਾਂ ਦੀ, ਔਰ ਜੋ ਇਹਨਾਂ ਦੀ ਸੋਚ ਹੈ, ਜੋ ਇਹਨਾਂ ਦੀ ਕਾਰਗੁਜ਼ਾਰੀ ਹੈ, ਉਹ ਪਟਿਆਲਾ ਸ਼ਹਿਰ ਦੇ ਲਈ ਵਾਕਈ ਇੱਕ ਵਰਦਾਨ ਬਣ ਕੇ ਸਾबित हुई है। पर आने वाले इलैक्शन के उपर जेकर जे उन्होंने जिक्र किया, ये तो आने वाला समय ही दसेगा भी किस दी सरकार जिहड़ी है वो सूबे दे विच बन के आउंदी है। सो डॉक्टर साहब, तुहाडा साडे शो दे विच आउण ते साडे नाल इस पूरी सियासी चर्चा दे उपर विचार विमर्श करन ते बहुत बहुत धन्नवाद जी। प्यार भरी सत श्री अकाल कबूल करो। सत श्री अकाल जी सारे श्रोता नूं, टीवी 84 दे श्रोता जिहड़े श्रोते ने मेरे वालों बहुत प्यार भरी सत श्री अकाल जी। एक नज़र